ਅਗਲੀ ਖਬਰ ਵੱਲ ਚਲੀਏ ਤੇ ਜਿਹੜੇ ਟਰੱਕ ਡਰਾਈਵਰ ਦਾ ਇਹ ਐਕਸੀਡੈਂਟ ਦੇ ਨਾਲ 3 ਜਣਿਆਂ ਦੀ ਫਲੋਰੀਡਾ ਦੇ ਵਿੱਚ ਮੌਤ ਹੋਈ ਆ, ਉਸ ਨੂੰ ਲੈ ਕੇ ਹੁਣ ਜੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸੈਕਟਰੀ ਹੈਗੇ ਆ, ਸ਼ਾਨ ਡਫੀ, ਜਾਣੀ ਕਿ ਆਪਾਂ ਕਹਿ ਸਕਦੇ ਹਾਂ ਜਿਹੜੇ ਟਰਾਂਸਪੋਰਟੇਸ਼ਨ ਮਿਨਿਸਟਰ ਜਿੱਦਾਂ ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਇਹ ਅਨਾਉਂਸ ਕੀਤਾ ਆ ਵੀ ਜੋ FMCSA ਦੀ ਇਨਵੈਸਟੀਗੇਸ਼ਨ ਹੋਈ ਆ ਇਸ ਡੈਡਲੀ ਕ੍ਰੈਸ਼ ਦੇ ਸਬੰਧ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਇੱਕ ਸਟੇਟ ਨਹੀਂ, ਕਈ ਸਟੇਟਾਂ ਨੇ ਜਿਹੜੇ ਫੈਡਰਲ ਰੂਲ ਆ ਉਹਨਾਂ ਨੂੰ ਫੋਲੋ ਨਹੀਂ ਕੀਤਾ ਹੈਗਾ। ਜਦੋਂ ਡਰਾਈਵਰ ਨੇ 2 ਲੇਨਸ ਜੋ ਟ੍ਰੈਫਿਕ ਨੂੰ ਕੱਟ ਕਰਕੇ ਇਲੀਗਲ ਯੂ ਟਰਨ ਮਾਰੀ ਆ, ਜਿਹਦੇ ਨਾਲ 3 ਜਾਣਿਆਂ ਦੀ ਮੌਤ ਹੋਈ ਹੈਗੀ ਆ, ਕਿਉਂਕਿ ਹਾਈਵੇ ਬਲਾਕ ਹੋ ਗਿਆ ਸੀ। ਤੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਚੱਲਿਆ ਹੈਗਾ ਆ ਵੀ ਜਿਹੜਾ ਮੋਟਰ ਕੈਰੀਅਰ ਕੰਪਨੀ ਆ ਜਿਹਦੇ ਨਾਲ ਉਹ ਡਰਾਈਵਰ ਸੀ, ਵਾਈਟ ਹਾਕ ਕੈਰੀਅਰਸ ਇਨਕਾਰਪੋਰੇਸ਼ਨ, ਕੈਲੀਫੋਰਨੀਆ ਦੀ ਕੰਪਨੀ ਹੈਗੀ ਆ, ਤੇ ਉਹਦੀ ਕਹਿੰਦੇ ਵੀ ਫੈਡਰਲ ਇਨਵੈਸਟੀਗੇਸ਼ਨ ਹੁਣ ਹੋਊਗੀ। ਕਹਿੰਦੇ ਵੀ ਡਰਾਈਵਰ ਇੰਗਲਿਸ਼ ਨਹੀਂ ਬੋਲਦਾ ਸੀ। ਕਹਿੰਦੇ ਵੀ ਦੋਨੋਂ ਹੀ ਵਾਸ਼ਿੰਗਟਨ ਸਟੇਟ ਤੇ ਨਿਊ ਮੈਕਸੀਕੋ ਸਟੇਟ ਨੇ ਜਿਹੜੇ FMCSA ਦੇ ਰੂਲ ਆ ਉਹ ਜੋ ਆ ਫੋਲੋ ਨਹੀਂ ਕੀਤੇ ਹੈਗੇ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸੈਕਟਰੀ ਡਫੀ ਉਹਨਾਂ ਨੇ ਇਹ ਕਿਹਾ ਆ ਵੀ ਜੇ ਇਹਨਾਂ ਸਟੇਟਾਂ ਨੇ ਰੂਲ ਨੂੰ ਫੋਲੋ ਕੀਤਾ ਹੁੰਦਾ ਤੇ ਡਰਾਈਵਰ ਕਦੇ ਵੀ ਉਹ ਇਸ ਟਰੱਕ ਦੇ ਉੱਤੇ ਡਰਾਈਵ ਨਹੀਂ ਕਰ ਸਕਦਾ ਸੀ ਤੇ 3 ਲੋਕਾਂ ਦੀ ਜਿਹੜੀ ਜਾਨ ਆ ਉਹ ਬਚ ਸਕਦੀ ਸੀਗੀ। ਤੇ ਜੀ ਕਹਿੰਦੇ ਵੀ 40 ਟਨ ਦਾ ਜਿਹੜਾ ਇਹ ਟਰੱਕ ਆ ਉਹ ਉਸ ਨੂੰ ਡਰਾਈਵ ਕਰ ਰਿਹਾ ਸੀ। FMCSA ਨੇ ਇਨਵੈਸਟੀਗੇਸ਼ਨ ਜਿਹੜੀ ਆ ਔਨ ਸਾਈਟ ਕੰਪਲਾਇੰਸ ਇਨਵੈਸਟੀਗੇਸ਼ਨ ਆ 14 ਅਗਸਤ 2025 ਨੂੰ ਜਿਹੜੀ ਸ਼ੁਰੂ ਕਰ ਦਿੱਤੀ ਹੈਗੀ ਆ ਮੋਟਰ ਕੈਰੀਅਰਸ ਦੇ ਪ੍ਰੀਮਿਸਿਸ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਵੀ। ਪੂਰੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਉਹਨਾਂ ਨੇ ਡਰਾਈਵਰਸ ਦੀਆਂ ਕੁਆਲੀਫਿਕੇਸ਼ਨ ਫਾਈਲਸ, ਸਾਰਾ ਕੁਝ ਜਿਹੜਾ ਆ ਵੀਡੀਓ ਫੁਟੇਜ ਕ੍ਰੈਸ਼ ਦਾ, ਇੰਟਰਵਿਊ ਜਿਹੜੇ ਸੀਗੇ ਡਰਾਈਵਰ ਉਹਨਾਂ ਦੀ ਜਿਹੜੀ ਪੂਰੀ ਕੀਤੀ ਹੈਗੀ ਆ। FMCSA ਨੇ ਇਹ ਕਿਹਾ ਵੀ ਜਿਹੜੇ ਡਰਾਈਵਰ ਆ ਉਹ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਦੇ ਵਿੱਚ ਫੇਲ ਹੋਇਆ ਹੈਗਾ ਆ। ਕਹਿੰਦੇ ਵੀ 12 ਵਰਬਲ ਕੁਐਸਚਨ ਪੁੱਛੇ ਗਏ, ਜਿਹਦੇ ਵਿੱਚੋਂ ਸਿਰਫ 2 ਨੂੰ ਹੀ ਰਿਸਪੌਂਸ ਕਰ ਸਕਿਆ। 4 ਹਾਈਵੇ ਟ੍ਰੈਫਿਕ ਸਾਈਨ ਦੇ ਵਿੱਚੋਂ ਸਿਰਫ 1 ਨੂੰ ਹੀ ਜਿਹੜਾ ਆ ਉਹ ਪਛਾਣ ਸਕਿਆ ਹੈਗਾ। ਜੀ ਬਿਲਕੁਲ। ਸੋ ਸ਼ਾਨ ਕਹਿੰਦੇ ਵੀ ਡਫੀ ਜੁਲਾਈ 15 2000 ਜੀ ਜਾਂ ਕੰਟੀਨਿਊ ਜੀ। ਜੁਲਾਈ 15 2023 ਨੂੰ ਵਾਸ਼ਿੰਗਟਨ ਸਟੇਟ ਨੇ ਉਹਦਾ ਜਿਹੜਾ ਲਾਇਸੈਂਸ ਆ, ਕਮਰਸ਼ੀਅਲ ਲਾਇਸੈਂਸ, ਉਹ ਇਸ਼ੂ ਕੀਤਾ ਸੀ ਜੁਲਾਈ 15 2023 ਨੂੰ। ਜਦ ਕਿ ਕਹਿੰਦੇ ਅਸਾਈਲਮ ਸੀਕਰਸ ਔਰ ਇੰਡੀਵਿਜੂਅਲ ਵਿਦਆਊਟ ਲੀਗਲ ਸਟੇਟਸ ਆਰ ਨਾਟ ਐਲੀਜੀਬਲ ਫॉर ਦਿਸ ਟਾਈਪ ਆਫ ਲਾਇਸੈਂਸ। ਉਹ ਤੋਂ ਬਾਅਦ ਜੁਲਾਈ 23 2024 ਨੂੰ ਕੈਲੀਫੋਰਨੀਆ ਨੇ ਡਰਾਈਵਿੰਗ ਲਾਇਸੈਂਸ ਲਿਮਟਿਡ ਟਰਮ ਜਾਂ ਨਾਨ ਡੋਮਿਸਾਈਲਡ CDL ਇਸ਼ੂ ਕਰ ਦਿੱਤਾ। ਤੇ ਕਹਿੰਦੇ ਵੀ ਜੋ ਫੈਡਰਲ ਗਵਰਨਮੈਂਟ ਆ ਹੁਣ ਇਹ ਵੀ ਇਨਵੈਸਟੀਗੇਟ ਕਰ ਰਹੀ ਆ ਵੀ ਕੈਲੀਫੋਰਨੀਆ ਨੇ ਕਿਸ ਤਰ੍ਹਾਂ ਜਿਹੜਾ ਲਾਇਸੈਂਸ ਆ ਉਹ ਇਸ਼ੂ ਕੀਤਾ ਹੈਗਾ। ਜੀ ਬਿਲਕੁਲ। ਸੋ ਫੁੱਲ ਟਰਮ CDL ਇਸ ਨੂੰ ਕਹਿੰਦੇ ਕਿੱਦਾਂ ਮਿਲਿਆ, ਇਸ ਦੀ ਇਨਵੈਸਟੀਗੇਸ਼ਨ ਅਸੀਂ ਕਰਨੀ ਆ। ਨਿਊ ਮੈਕਸੀਕੋ ਦੇ ਵਿੱਚ ਜਦ ਇਹਨੂੰ ਸਪੀਡਿੰਗ ਦੇ ਲਈ ਕਹਿੰਦੇ ਜਦ ਪੁੱਲ ਓਵਰ ਕੀਤਾ ਸੀ ਤਾਂ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਦੇ ਵਿੱਚ ਉਹ ਕੰਡਕਟ ਨਹੀਂ ਕਹਿੰਦੇ ਇਸ ਦੇ ਉੱਤੇ ਕਰ ਸਕੇ। ਉਹਦੀ ਵੀ ਇਨਵੈਸਟੀਗੇਸ਼ਨ ਕਰਾਂਗੇ ਤੇ ਜਿੱਦਾਂ ਕੈਲੀਫੋਰਨੀਆ ਵਾਲੀ ਤੁਸੀਂ ਗੱਲ ਦੱਸੀ ਉਸ ਦੇ ਉੱਤੇ ਵੀ ਗੱਲ ਜਿਹੜੀ ਉਹ ਕਹਿੰਦੇ ਵੀ ਇਨਵੈਸਟੀਗੇਸ਼ਨ ਕਰਾਂਗੇ। ਹਰਜੋਤ ਸਿੰਘ ਜੀ, ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਆ ਵੀ ਕਾਰਨ ਕੀ ਆ ਵੀ ਇਹ ਹੁਣ ਇਮੀਗ੍ਰੈਂਟ ਸੀਗਾ ਤੇ ਤਾਂ ਹੁਣ ਦਿਵਾਲੇ ਜਿਹੜਾ ਹੋ ਗਏ ਨੇ ਇਹ ਜ਼ਿਆਦਾ। ਇਹ ਤਾਂ ਹੈ ਨਹੀਂ ਵੀ ਜਿਹੜੇ ਇੱਥੋਂ ਦੇ ਜੰਮੇ ਪਲੇ ਆ, ਅੰਗਰੇਜ਼ੀ ਚੰਗੀ ਬੋਲਦੇ ਆ, ਉਹਨਾਂ ਦੇ ਦੁਆਰਾ ਕੋਈ ਗਲਤ ਕੰਮ ਨਹੀਂ ਕੀਤੇ ਜਾਂਦੇ ਜਾਂ ਉਹਨਾਂ ਦੇ ਕੋਲੋਂ ਐਕਸੀਡੈਂਟ ਨਹੀਂ ਹੋ ਜਾਂਦੇ। ਨੋ ਡਾਊਟ ਇਸ ਐਕਸੀਡੈਂਟ ਦੇ ਵਿੱਚ ਇਸ ਡਰਾਈਵਰ ਦੀ ਵੱਡੀ ਜਿਹੜੀ ਉਹ ਗਲਤੀ ਸੀ। ਯੂ ਟਰਨ ਨਹੀਂ ਉੱਥੇ ਮਾਰ ਸਕਦਾ, ਉਹ ਨਿਸ਼ਾਨ ਬਣਿਆ ਸੀ, ਉਹ ਉਸ ਨੂੰ ਸਮਝ ਨਹੀਂ ਸਕਿਆ ਜਾਂ ਜਿੱਦਾਂ ਵੀ ਆ ਉਹਨੂੰ ਨਹੀਂ ਉਹ ਉਸਨੇ ਜਿਹੜਾ ਉੱਥੇ ਮਾਰਿਆ 3 ਜਾਣਿਆਂ ਦੀਆਂ ਜਾਨਾਂ ਚਲੇ ਗਈਆਂ। ਉਸ ਨੂੰ ਜਿਹੜੀ ਉਸਦੀ ਬਣਦੀ ਸਜ਼ਾ ਆ ਉਹ ਤਾਂ ਮਿਲਣੀ ਹੋਈ ਮਿਲਣੀ ਆ। ਪਰ ਇਹ ਆ ਵੀ ਇਸ ਚੀਜ਼ ਦੇ ਲਈ ਜੇ ਕੰਪਲਾਇੰਟ ਬਣਾਉਣਾ ਹੈ ਤਾਂ ਫਿਰ ਤਾਂ ਭਾਈ ਸਾਰੇ ਡਰਾਈਵਰਸ ਦੇ ਉੱਤੇ ਜਿਹੜਾ ਉਹ ਹੋਣਾ ਚਾਹੀਦਾ ਆ। ਇਹ ਨਹੀਂ ਵੀ ਇਕੱਲਾ ਇਮੀਗ੍ਰੈਂਟ ਨੂੰ ਦੇਖ ਕੇ ਹੀ ਤੁਸੀਂ ਉਸ ਚੀਜ਼ ਦੇ ਨਾਲ ਜਿਹੜਾ ਉਹ ਕਰੋ। ਪਰ ਜਿੱਦਾਂ ਦੇ ਹਰਜੋਤ ਸਿੰਘ ਜੀ ਇਹ ਬਿਆਨ ਆ ਨਾ ਸ਼ਾਨ ਡਫੀ ਹੋਣਾ ਦੇ ਉੱਤੇ, ਤੁਸੀਂ ਅੰਡਰ ਕਰੰਟ ਜਿਹੜਾ ਉਹ ਸਮਝ ਸਕਦੇ ਆ ਵੀ ਆਉਣ ਵਾਲੇ ਸਮੇਂ 'ਚ ਕੀ ਜਿਹੜਾ ਉਹ ਹੋ ਸਕਦਾ ਆ। ਜਿੱਦਾਂ ਇਹਦੇ ਵਿੱਚ ਇਹਨਾਂ ਨੇ ਹੁਣ ਇਹ ਇਨਵੈਸਟੀਗੇਸ਼ਨ ਕਰਨੀ ਆ ਵੀ ਇਲੀਗਲ ਏਲੀਅਨਸ ਜਿਨ੍ਹਾਂ ਨੂੰ ਆਖਦੇ ਨੇ, ਇਹ ਜਿੱਦਾਂ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਝੱਟ ਦੇਣੀ ਇਸ ਮਗਰ ਪੈਂਦੇ ਆ, ਤੇ ਅਸਾਈਲਮ ਸੀਕਰਸ ਆ
ਕੀ ਉਹਨਾਂ ਦੇ ਉੱਤੇ ਫੁੱਲ ਟਰਮ ਸੀਡੀਐਲ ਮਿਲਣ ਦੇ ਉੱਤੇ ਕੋਈ ਉਹਦੇ ਤੇ ਨਹੀਂ ਬੱਦਲ ਜਿਹੜੇ ਉਹ ਛਾ ਜਾਣਗੇ? ਇਹ ਮੇਰੇ ਨਹੀਂ, ਇਹ ਜਿਹੜੇ ਸਕੱਤਰ ਸ਼ੌਨ ਡਫੀ ਹੋਣਾ ਦੇ ਗੱਲ ਦੇ ਵਿੱਚੋਂ ਜਿਹੜੇ ਆਪਾਂ ਨੂੰ ਲੱਭਣ ਦੀ ਜਿਹੜੀ ਗੱਲ ਆ, ਸੋ ਕੀ ਕੋਈ ਵੱਡੇ ਚੇਂਜਸ ਤਾਂ ਨਹੀਂ ਇਹ ਇੰਡਸਟਰੀ ਦੇ ਵਿੱਚ ਜਿਹੜੇ ਉਹ ਆ ਰਹੇ? ਜਿਹੜੀ ਇੱਕ ਟਾਈਮ ਦੇ ਉੱਤੇ ਇੰਡਸਟਰੀ ਰੋਂਦੀ ਸੀਗੀ ਵੀ ਹਾਏ ਸਾਡੇ ਕੋਲ ਡਰਾਈਵਰਾਂ ਦੀ ਘਾਟ ਆ, ਫਿਰ ਇਹਨਾਂ ਨੇ ਉਮਰ ਵੀ ਥੋੜ੍ਹੀ ਕਰਤੀ, ਡਰਾਈਵਰ ਵੀ ਜਿਹੜੇ ਉਹ ਬਹੁਤ ਆਏ, ਹੁਣ ਕਹਿੰਦੇ ਵੀ ਡਰਾਈਵਰ ਦਾ ਇਸ਼ੂ ਤਾਂ ਨਹੀਂ ਹੈਗਾ, ਪਰ ਹੁਣ ਇਸ ਪਾਸੇ ਵੱਲ ਨੂੰ ਇੱਕ ਗੱਲ ਜਿਹੜੀ ਉਹ ਨਵੀਂ ਤੁਰ ਪਈ ਆ। ਕਈ ਕਮੈਂਟ ਕਰਨ ਵਾਲੇ ਤਾਂ ਇਹ ਵੀ ਕਹਿ ਰਹੇ ਸੀਗੇ ਵੀ ਜਿਹੜਾ ਇਹ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ, ਕਿਉਂਕਿ ਇੰਟਰਸਟੇਟ ਕੰਮ ਆ, ਇਹ ਫੈਡਰਲ ਕੰਮ ਦੇ ਅੰਡਰ ਆਉਂਦਾ, ਤੇ ਇਹ ਲਾਇਸੈਂਸ ਇਸ਼ੂ ਕਰਨ ਦੀ ਅਥਾਰਟੀ ਫੈਡਰਲ ਕੋ ਜਿਹੜੀ ਉਹ ਦੇ ਦੇਣੀ ਚਾਹੀਦੀ। ਹੁਣ ਇਹ ਨਹੀਂ ਪਤਾ ਵੀ ਇਹ ਹੋ ਸਕਦੀ ਹੈ ਕਿ ਨਹੀਂ, ਇਹ ਡਿਫਰੈਂਟ ਗੱਲ ਆ, ਪਰ ਇਸ ਦੀ ਹੁਣ ਵੱਡੀ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾਊਗੀ। ਬਹੁਤ ਸਾਰੀਆਂ ਨਵੀਆਂ ਚੀਜ਼ਾਂ ਇਸ ਬਾਬਤ ਹਰਜੋਤ ਸਿੰਘ ਜੀ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ। ਸਕੱਤਰ ਜਿਹੜੇ ਆਪ ਇਸ ਦੇ ਵਿੱਚ ਇਨਵੋਲਵਡ ਨੇ, ਉਹਨਾਂ ਨੇ ਐਕਸ ਦੇ ਵਿੱਚ ਟਵੀਟ ਕਰਦੇ ਹੋਏ ਪੋਟਸ ਯਾਨੀ ਕਿ ਪ੍ਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟਸ, ਉਹਨਾਂ ਨੂੰ ਇਸ ਦੇ ਵਿੱਚ ਵੀ ਟੈਗ ਕੀਤਾ, ਤੇ ਉਹਨਾਂ ਨੇ ਕਿਹਾ ਵੀ ਉਹ ਤੇ ਜਿਹੜੇ ਰਾਸ਼ਟਰਪਤੀ ਟਰੰਪ ਨੇ, ਉਹ ਅਸੀਂ ਮੂਵ ਕਰ ਰਹੇ ਹਾਂ ਕੁਇਕਲੀ, ਤੇਜ਼ੀ ਦੇ ਨਾਲ, ਵੀ ਜਿਹੜੇ ਡਰਾਈਵਰਸ ਆ ਉਹ ਇੰਗਲਿਸ਼ ਬੋਲਦੇ ਹੋਣ, ਜਿਹੜੀ ਕਿ ਕਹਿੰਦੇ ਸਾਡੀ ਨੈਸ਼ਨਲ ਲੈਂਗੁਏਜ ਆ, ਤੇ ਫੁੱਲ ਸਕੇਲ ਆਡਿਟ ਜਿਹੜਾ ਆ ਅਸੀਂ ਲਾਂਚ ਕਰਨ ਬਾਰੇ ਸੋਚ ਰਹੇ ਹਾਂ ਵੀ ਇਹ ਲਾਇਸੈਂਸ ਕਿੱਦਾਂ ਲੋਕਾਂ ਨੂੰ ਜਿਹੜੇ ਇਸ ਟਾਈਮ ਮਿਲ ਰਹੇ ਆ। ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਇਹ ਟਿਪ ਆਫ ਦੀ ਆਈਸਬਰਗ ਆ, ਤੇ ਹੋਰ ਅਪਡੇਟਸ ਇਸ ਦੇ ਉੱਤੇ ਜਿਹੜੀਆਂ ਉਹ ਆਉਣਗੀਆਂ। ਸੋ ਉਹੀ ਗੱਲ ਆ ਹਰਜੋਤ ਸਿੰਘ ਜੀ, ਜਿੱਦਾਂ ਕੱਲ ਵੀ ਆਪਾਂ ਖਬਰ ਕੀਤੀ ਸੀ ਵੀ ਜਦੋਂ ਤਾਂ ਕੋਈ ਇਹਨਾਂ ਦੇ ਕਮਿਊਨਿਟੀ ਦਾ ਜੇ ਕੋਈ ਗੋਰਾ ਆ ਜਾਂ ਉਹ ਕਰੇ, ਫਿਰ ਤਾਂ ਉਹ ਖਬਰ ਹੀ ਬਣ ਕੇ ਜਿਹੜੀ ਉਹ ਰਹਿ ਜਾਂਦੀ ਆ, ਉਦੋਂ ਇਦਾਂ ਦੀਆਂ ਇਨਵੈਸਟੀਗੇਸ਼ਨਾਂ ਘੱਟ ਹੁੰਦੀਆਂ ਆ। ਪਰ ਇਹ ਆ ਵੀ ਹੁਣ ਇਮੀਗ੍ਰੈਂਟਸ ਦੇ ਦੁਆਲੇ ਜਿਹੜੇ ਆ ਇਸ ਇਨਸੀਡੈਂਟ ਦੇ ਕਰਕੇ ਬਹੁਤ ਜ਼ਿਆਦਾ ਮਗਰ ਜਿਹੜਾ ਉਹ ਪੈ ਰਹੇ ਆ। ਆਲਰੇਡੀ ਮਾਹੌਲ ਬਹੁਤ ਜ਼ਿਆਦਾ ਚਾਰਜਡ ਬਣਿਆ ਪਿਆ ਆ, ਤੇ ਇਹਨਾਂ ਨੂੰ ਇੱਕ ਹੋਰ ਬਹਾਨਾ ਆ ਜਿਹੜਾ ਇਸ ਦੇ ਵਿੱਚ ਮਿਲ ਰਿਹਾ ਆ। ਇਸ ਬੰਦੇ ਦੀ ਇੰਡੀਵਿਜੂਅਲ ਗਲਤੀ ਸੀਗੀ, ਇਹ ਸਾਰੀ ਇਮੀਗ੍ਰੈਂਟ ਕਮਿਊਨਿਟੀ ਦੀ ਕੋਈ ਗਲਤੀ ਨਹੀਂ ਆ। ਸੋ ਇਹ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਆ, ਨਾ ਕਿ ਸਾਰੀ ਇੰਡਸਟਰੀ ਨੂੰ ਜਾਂ ਸਾਰੀ ਕਮਿਊਨਿਟੀ ਨੂੰ। ਜੀ। ਸੋ ਇਹਦੇ ਵਿੱਚ ਇਹ ਲੱਗ ਰਿਹਾ ਵੀ ਜਿਹੜੇ ਸ਼ਾਨ ਡਫੀ ਹੋਣੀ ਆ ਟਰਾਂਸਪੋਰਟੇਸ਼ਨ ਸੈਕਟਰੀ, ਉਹ ਇਹ ਕਹਿ ਰਿਹਾ ਵੀ ਮੈਂ ਤੇ ਪ੍ਰੈਜ਼ੀਡੈਂਟ ਗਰੰਟੀ ਕਰਦੇ ਆ ਵੀ ਸਾਡੀਆਂ ਰੋਡਸ ਦੇ ਉੱਤੇ ਸੇਫਟੀ ਹੋਊਗੀ, ਤੇ ਜਿਹੜੇ ਪਰਿਵਾਰ ਮਰੇ ਆ ਉਹਨਾਂ ਨੂੰ ਜਸਟਿਸ ਦਿੱਤਾ ਜਾਵੇ। ਇਹ ਕਹਿੰਦੇ ਵੀ ਅਸੀਂ ਪੂਰੇ ਰੂਲ ਫੋਲੋ ਕਰਾਂਗੇ। ਲੱਗ ਰਿਹਾ ਵੀ ਉਹ 3 ਸਟੇਟਾਂ ਨੂੰ ਸੂ ਵੀ ਕਰਨ ਜਾ ਰਹੇ ਹੈਗੇ ਆ, ਵਾਸ਼ਿੰਗਟਨ ਸਟੇਟ, ਕੈਲੀਫੋਰਨੀਆ ਤੇ ਨਿਊ ਮੈਕਸੀਕੋ। ਕਹਿੰਦੇ ਵੀ ਵਾਸ਼ਿੰਗਟਨ ਸਟੇਟ ਨੇ ਜੁਲਾਈ 15 2023 ਚ ਲਾਇਸੈਂਸ ਦਿੱਤਾ ਕਮਰਸ਼ੀਅਲ ਅਸਾਈਲਮ ਸੀਕਰ ਨੂੰ ਔਰ ਇੰਡੀਵਿਜੂਅਲ ਵਿਦਆਊਟ ਲੀਗਲ ਸਟੇਟਸ। ਜੁਲਾਈ 23 2024 ਨੂੰ ਕੈਲੀਫੋਰਨੀਆ ਨੇ ਲਾਇਸੈਂਸ ਇਸ਼ੂ ਕੀਤਾ, ਤੇ ਜੁਲਾਈ 3 2025 ਨੂੰ ਨਿਊ ਮੈਕਸੀਕੋ ਸਟੇਟ ਦੇ ਪੁਲਿਸ ਪੈਟਰੋਲ ਨੇ ਇਸ ਡਰਾਈਵਰ ਨੂੰ ਰੋਕਿਆ ਤੇ ਉਹਨੂੰ ਸਪੀਡਿੰਗ ਦੀ ਟਿਕਟ ਦਿੱਤੀ, ਤੇ ਉਹਦਾ ਜਿਹੜਾ ELP ਅਸੈਸਮੈਂਟ ਨਹੀਂ ਕੀਤੀ, ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਨਹੀਂ ਲਿਆ, ਜਦ ਕਿ ਕਹਿੰਦੇ ਉਹਦਾ ਰੂਲ ਲਾਗੂ ਸੀ। ਜੂਨ 25 2025 ਨੂੰ ਇੰਗਲਿਸ਼ ਲੈਂਗੁਏਜ ਦਾ ਜਿਹੜਾ ਰੂਲ ਆ ਉਹ ਲਾਗੂ ਹੋ ਗਿਆ ਸੀ। ਸੋ 3 ਸਟੇਟਾਂ ਇੱਥੇ ਫੇਲ ਹੋਈਆਂ ਹੈਗੀਆਂ। ਪਰ ਕੈਲੀਫੋਰਨੀਆ ਦੇ ਜਿਹੜੇ DMV ਰਿਪਰੈਜ਼ੈਂਟੇਟਿਵ ਆ, ਉਹਨਾਂ ਨੇ ਓਵਰਰਾਈਡ ਮੈਗਜ਼ੀਨ ਨੂੰ ਇਹ ਦੱਸਿਆ ਵੀ ਅਸੀਂ ਤਾਂ ਜਿਹੜਾ ਪੂਰਾ ਰੂਲ ਫੋਲੋ ਕੀਤਾ, ਜਿਹੜਾ ਕੈਲੀਫੋਰਨੀਆ ਦਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ, ਵੀ ਇਸ ਡਰਾਈਵਰ ਦੇ ਕੋਲ ਤਾਂ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਰੀਅਲ ID ਸੀਗੀ, ਜਿਹੜੀ ਰੀਅਲ ID ਆ ਉਹ ਫੈਡਰਲ ਗਵਰਨਮੈਂਟ ਅਪਰੂਵ ਕਰਦੀ ਆ, ਤੇ ਫੈਡਰਲ ਗਵਰਨਮੈਂਟ ਉਦੋਂ ਹੀ ਅਪਰੂਵ ਕਰਦੀ ਆ ਜਦੋਂ ਫੈਡਰਲ ਗਵਰਨਮੈਂਟ ਵੈਰੀਫਾਈ ਕਰਦੀ ਆ ਉਹਨਾਂ ਦਾ ਜਿਹੜਾ ਸਿਸਟਮੈਟਿਕ ਏਲੀਅਨ ਵੈਰੀਫਿਕੇਸ਼ਨ ਫॉर ਐਂਟਾਈਟਲਮੈਂਟ ਸੇਫ ਸਿਸਟਮ ਆ, ਵੀ ਹਾਂ ਬੰਦੇ ਦੇ ਕੋਲ ਲੀਗਲ ਸਟੇਟਸ ਹੈਗਾ ਕੰਮ ਕਰਨ ਦਾ। ਸੋ ਉਹ ਕਹਿੰਦੇ ਵੀ ਅਸੀਂ ਇਹਦੇ ਵਿੱਚ ਜਿਹੜਾ ਆ ਸਾਡਾ ਕੋਈ ਕਸੂਰ ਨਹੀਂ ਹੈ, ਫੈਡਰਲ ਗਵਰਨਮੈਂਟ ਨੇ ਜਿਹੜਾ ਆ ਇਸ ਨੂੰ ਪਾਸ ਕੀਤਾ ਹੈਗਾ ਆ। ਦੂਸਰੇ ਪਾਸੇ ਜਿਹੜੇ ਓਇਡਾ ਆ, ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ, ਉਹਨਾਂ ਨੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਲੈਟਰ ਲਿਖਿਆ ਆ ਵੀ ਜੋ ਸਟੇਟ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਸ਼ੂ ਕਰ ਰਹੀ ਆ ਟੂ ਨਾਨ ਸਿਟੀਜ਼ਨਸ, ਉਹ ਇਮੀਡੀਏਟਲੀ ਕੈਂਸਲ ਕਰ ਦਿੱਤੇ ਜਾਣ। ਸੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆਡਿਟ ਕਰ ਰਹੀ ਹੈਗੀ ਆ। ਕਹਿੰਦੇ ਵੀ ਡਰਾਈਵਿੰਗ ਲਾਇਸੈਂਸਸ ਵੀ ਕੰਪਨੀਆਂ ਨੂੰ ਵੀ। ਹੁਣ ਦੇਖਦੇ ਆ ਵੀ ਇਹ ਤੋਂ ਬਾਅਦ ਲੱਗ ਰਿਹਾ ਵੀ ਜੋ ਸਿਚੁਏਸ਼ਨ ਚੱਲ ਰਹੀ ਆ, ਤੇ ਕਾਫੀ ਜ਼ਿਆਦਾ ਜਿਹੜੀ ਸਖਤੀ ਆ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਹੋਊਗੀ।